ਹਾਂਜੀ अस्सलाम वालेकुम। ਵਾਲੇਕੁਮ ਕੀ ਸਲਾਮ। ਹਾਲ ਹੈ ਭਾਈਜਾਨ, ਠੀਕ ਠਾਕ ਹੋ? ਅੱਲਾ ਦਾ ਸ਼ੁਕਰ। ਅੱਛਾ ਸਰ, ਤੁਹਾਡੀ ਦੁਕਾਨ ਨੇ ਮੈਨੂੰ ਵੈਸੇ ਹੀ ਬੜਾ ਅਟਰੈਕਟ ਕੀਤਾ ਹੈ ਕਿਤਾਬਾਂ ਵਾਲੀ। ਹਾਂਜੀ। ਤੇ ਜੋ ਅੱਜ ਕੱਲ ਹਾਲਾਤ ਚੱਲ ਰਹੇ ਨੇ, ਨੌਜਵਾਨ ਨਸਲ ਜਾਂ ਪੁਰਾਣੇ ਲੋਕ ਵੀ ਨੇ ਜਿਹੜੇ ਅੱਜ ਕੱਲ ਸੋਸ਼ਲ ਮੀਡੀਆ ਤੇ ਹੀ ਪੜ੍ਹ ਰਹੇ ਨੇ, ਦੇਖ ਰਹੇ ਨੇ ਚੀਜ਼ਾਂ, ਕਿਤਾਬਾਂ ਵਾਲੇ ਲੋਕਾਂ ਦਾ ਰੁਝਾਨ ਕਿੰਨਾ ਕੁ ਘਟਿਆ, ਤੁਸੀਂ ਕੀ ਸਮਝਦੇ ਹੋ? ਬਹੁਤ ਘਟ ਗਿਆ, ਬਹੁਤ ਜ਼ਿਆਦਾ ਘਟ ਗਿਆ। ਹੁਣ ਤੇ ਸਮਝੋ ਕਿ 10% ਰਹਿ ਗਿਆ ਬਸ। ਅੱਛਾ, ਹਾਂ, ਬਸ ਕੰਮ ਮੁੱਕ ਗਿਆ ਸਮਝੋ। ਬਜਟ ਵੀ ਆ ਗਿਆ ਕੋਈ ਤੁਹਾਡੇ ਕੰਮ, ਮਹਿੰਗਾਈ ਆਈ ਕੋਈ ਤੁਹਾਡੇ ਵੱਲੇ ਵੀ ਕੋਈ? ਹਲੇ ਤਾਂ ਪਤਾ ਲੱਗੇਗਾ, ਹਲੇ ਤੇ ਇਫੈਕਟ ਨਹੀਂ ਆਇਆ, ਲੇਕਿਨ ਆਏਗਾ, ਜ਼ਾਹਿਰੀ ਗੱਲ ਆਏਗਾ ਪਤਾ। ਅੱਛਾ, ਪੇਪਰ ਵਗੈਰਾ ਤੇ ਪਹਿਲੇ ਤਾਂ ਕੋਈ ਐਡਾ ਖਾਸ ਟੈਕਸ ਨਹੀਂ ਸੀ, ਹੁਣ ਕੀ ਸੂਰਤ ਹਾਲ ਹੈ ਅੱਜ ਕੱਲ? ਇਹ ਜਿਹੜਾ ਕੁਰਾਨ ਮਜੀਦ ਦਾ ਪੇਪਰ ਹੈ ਇਹਦੇ 'ਚ ਡਿਊਟੀ ਤੇ ਟੈਕਸ ਇਹਦੇ 'ਚ ਸਬਸਿਡੀ ਮਿਲਦੀ ਹੈ। ਠੀਕ ਹੈ, ਲੇਕਿਨ ਹੁਣ ਪਤਾ ਨਹੀਂ ਕੀ ਸੂਰਤ ਹਾਲ ਹੋਊਗੀ, ਕਿਉਂਕਿ ਪਹਿਲੇ ਦਿੰਦੇ ਸੀ ਲੇਕਿਨ ਲੋਕੀ ਕੰਮ ਵੀ ਬੜਾ ਗਲਤ ਕਰਦੇ ਸੀ। ਉਹ ਲੋਕੀ ਕਹਿੰਦੇ ਸੀ ਕਿ ਜੇ ਅਸੀਂ ਕੁਰਾਨ ਮਜੀਦ ਵਾਸਤੇ ਲੈਣਾ, ਲੇਕਿਨ ਲੈ ਕੇ ਤੇ ਵੇਚਦੇ ਸੀ। ਤੇ ਪਿਛਲੇ ਦਿਨਾਂ ਪਤਾ ਲੱਗਿਆ ਸੀ ਕਿ ਉਹਨਾਂ ਨੇ ਫੜੇ ਨੇ ਕਾਫੀ ਬੰਦੇ, ਤੇ ਹੁਣ ਮੁਕਾ ਰਹੇ ਨੇ, ਉਹ ਟੈਕਸ ਦੁਬਾਰਾ ਲਗਾ ਰਹੇ ਨੇ। ਪਤਾ ਨਹੀਂ ਕੀ ਬਣਦਾ। ਓਵਰਆਲ ਤਾਂ ਜ਼ਾਹਿਰੀ ਗੱਲ ਹੈ ਹਰ ਬੰਦਾ ਮਹਿੰਗਾਈ ਤੋਂ ਮੁਤਾਸਰ ਹੈ। ਬਜਟ ਵੀ ਆ ਗਿਆ, ਤੁਹਾਨੂੰ ਲੱਗਦਾ ਹੈ ਕਿ ਅੱਗੋਂ ਹਾਲਾਤ ਬਿਹਤਰ ਹੋਣਗੇ? ਮਹਿੰਗਾਈ ਦਾ ਤੇ ਕੋਈ ਹਾਲ ਨਹੀਂ, ਮਹਿੰਗਾਈ ਤਾਂ ਵੱਧਦੀ ਜਾ ਰਹੀ। ਮਹਿੰਗਾਈ ਦਾ ਤਾਂ ਕੋਈ ਪਤਾ ਨਹੀਂ ਹੈ, ਮੁਸ਼ਕਿਲ ਹੈ। ਬਾਕੀ ਅੱਲਾ ਬਿਹਤਰ ਕਰਦਾ, ਸਿਸਟਮ ਚਲਾ ਰਿਹਾ ਸਾਰਿਆਂ ਦਾ। ਬਿਲਕੁਲ ਜੀ, ਅੱਲਾ ਚੀਜ਼ਾਂ ਬਿਹਤਰ ਕਰੇ। ਦੂਸਰਾ ਨਾਜ਼ਰੀਨ, ਵੈਸੇ ਹੀ ਮੈਨੂੰ ਕਿਤਾਬਾਂ ਵਾਲੀ ਦੁਕਾਨ ਨੇ ਬੜਾ ਅਟਰੈਕਟ ਕੀਤਾ ਸੀ। ਅੱਜ ਕੱਲ੍ਹ ਦੀ ਜਿਹੜੀ ਨਵੀਂ ਨਸਲ ਹੈ, ਮੋਬਾਈਲ ਤੇ ਉਹਨਾਂ ਦਾ ਇੰਨਾ ਜ਼ਿਆਦਾ ਧਿਆਨ ਹੁੰਦਾ ਹੈ ਕਿ ਉਹ ਬਾਕੀ ਚੀਜ਼ਾਂ, ਕਿਤਾਬਾਂ ਵਾਲੇ ਤੋਂ ਉਹਨਾਂ ਦਾ ਰੁਝਾਨ ਰਹਿ ਹੀ ਨਹੀਂ ਗਿਆ। ਹਾਲਾਂਕਿ ਇੱਕ ਅੱਛਾ ਦੌਰ ਸੀ, ਲੋਕ ਕਿਤਾਬ ਪੜ੍ਹਦੇ ਸਨ ਔਰ ਚੀਜ਼ਾਂ ਸਿੱਖਦੇ ਸਨ। ਕੁਝ ਕਿਤਾਬ ਤੋਂ ਜਿਹੜਾ ਇਲਮ ਮਿਲਦਾ ਸੀ, ਮੇਰੇ ਖਿਆਲ 'ਚ ਉਹ ਜ਼ਿਆਦਾ ਬਿਹਤਰ ਸੀ ਮੋਬਾਈਲ ਨਾਲੋਂ। ਕਿਉਂ, ਮੋਬਾਈਲ ਤੋਂ ਤੁਸੀਂ ਅਗਰ ਕਿਤਾਬ ਪੜ੍ਹਨ ਵੀ ਬੈਠਦੇ ਹੋ ਤੇ ਕੁਝ ਦੇਰ ਬਾਅਦ ਤੁਸੀਂ ਦੁਬਾਰਾ ਉਹਦੇ 'ਤੇ ਸਕਰੋਲਿੰਗ ਸ਼ੁਰੂ ਕਰ ਦਿਓਗੇ। ਆਓ ਅੱਗੇ ਚੱਲਦੇ ਹਾਂ, ਮਜ਼ੀਦ ਲੋਕਾਂ ਨਾਲ ਗੱਲ ਕਰਦੇ ਹਾਂ। ਅੱਛਾ, ਬਜਟ आ गया है, पेट्रोल भी कुछ सस्ता हो गया है, की समझते हो कि हालात बेहतर होंगे कुछ? यार उम्मीद तो है, लेकिन कम औखा ही है वैसे। अच्छा, हाँ जी, वो पेट्रोल कितना सस्ता होना चाहिए सी पेट्रोल? कम से कम पहले तो था ना 250, हम उत्थे कहते थे वो आज- महंगा है, लेकिन अच्छा। अब हमें लगता है कि अब सस्ता है वो। कि 250 ही आ जाए तो 250 ठीक ही आ है। जाए, हाँ 250 अगर आ जाए तो फिर ठीक है, फिर मौज है। फिर मौज है। लेकिन अभी मुश्किल है, हाँ, मोह ना लगे आएगो, काम बढ़ो पुट्ठी। ओवरऑल तो लगता है कोई बेहतरी आएगी ऐसे घूमच? उम्मीद तो है शायद आ जाए, लेकिन अभी कन्फर्म नहीं है। बजट में भी कोई खास बजट पेश नहीं किया इन्होंने। अच्छा, हाँ जी, वो तो कह रहे हैं बड़ा अवामी बजट दे देता है जी। दियो है, लेकिन हमारी समझ में ना आए बजट। ठीक, और भाई कहते हैं जी हमारी समझ में ना आए बजट। आओ जी अगे लोगों ना गल करते हैं। भाईजान, बजट आ गया होया है, पेट्रोल भी कुछ सस्ता कर दिता ने, की सूरत हाल ਤੁਹਾਨੂੰ ਲੱਗਦਾ ਹੈ ਹਾਲਾਤ ਕੋ ਬਿਹਤਰ ਨਹੀਂ, ਹੋਣਗੇ ਜਿਸ ਹੁਣ? ਤਰ੍ਹਾਂ ਉੱਪਰ ਕੀਤਾ ਸੀ ਉਹ ਵੀ ਨੀਚੇ ਕਰਨ ਨਾ ਪੈਟਰੋਲ। ਅੱਛਾ, ਕਿੰਨਾ ਹੋ ਜਾਣਾ ਚਾਹੀਦਾ ਸੀ ਵੈਸੇ? ਪੈਟਰੋਲ ਤੇ ਮੇਰੇ ਹਿਸਾਬ ਨਾਲ 200 ਰੁਪਏ ਦੇ ਕੋਲ ਹੋਣਾ ਚਾਹੀਦਾ ਭਾਵੇਂ। ਜਿਸ ਤਰ੍ਹਾਂ ਦੇਖੋ ਨਾ 100 ਰੁਪਏ ਵਧਿਆ ਹੈ ਤੇ 10 ਰੁਪਏ ਥੱਲੇ ਆਏ ਨੇ, ਕੋਈ ਮਹਿੰਗਾਈ ਸਸਤਾ ਨਹੀਂ ਹੋਇਆ ਨਾ। ਖੁਆਇਸ਼ ਪੈਟਰੋਲ ਤੇ ਜੋ ਪੁਰਾਣਾ ਹਰ ਸੀ। ਖੁਆਇਸ਼ ਤੇ ਉਹ ਕੀ ਕਹਿੰਦੇ ਨੇ ਦਮ ਨਿਕਲੇ, ਦਿਲ ਤਾਂ ਕਰਦਾ ਭਾਵੇਂ 100 ਦਾ ਹੀ ਕਰ ਦੇਵਨ। ਨਹੀਂ ਇੰਜ ਤਾਂ ਨਾ ਮੁਮਕਿਨ ਵਾਲੀ ਗੱਲ ਹੈ। ਜਿਹੜਾ ਕੰਮ ਮੁਮਕਿਨ ਵਾਲਾ ਨਾ ਉਹ ਕਰਨਾ ਚਾਹੀਦਾ ਹੈ। ਠੀਕ ਹੈ, ਲੇਕਿਨ ਨਾ ਪੈਟਰੋਲ ਦਾ ਸਿਰਫ ਅਜੇ ਉਹਨਾਂ ਨੇ ਜੰਗ ਉਧਰ ਲੱਗੀ ਹੈ। ਹਾਂ ਪੈਟਰੋਲ ਪੁਰਾਣਾ ਪਿਆ ਹੈ, ਹਾਂ, ਪੁਰਾਣੇ ਪੰਪਾਂ ਦੇ ਲੋਕ ਕਰੋੜਾਂ ਤੋਂ ਅਰਬਾਂਪਤੀ ਹੋ ਗਏ ਨੇ। ਬਿਲਕੁਲ ਸਹੀ ਗੱਲ ਹੈ। ਠੀਕ ਹੈ ਨਾ, ਨਵਾਂ ਪੈਟਰੋਲ ਆਂਦਾ, ਹਾਂਜੀ। ਨਵਾਂ ਬਜਟ ਪੇਸ਼ ਹੁੰਦਾ, ਹਾਂ, ਨਵੇਂ ਪੈਟਰੋਲ ਦਾ ਅਸੀਂ ਕਹਿੰਦੇ ਜੀ ਇਹ ਰੇਟ ਵਧਿਆ, ਸਾਨੂੰ ਕਾਬਲੇ ਕਬੂਲ ਸੀ। ਬਿਲਕੁਲ ਠੀਕ ਹੈ। ਪਈ ਚੀਜ਼ ਇੱਕ ਉਹਦੇ, ਤੁਸੀਂ ਖੁਦ ਸਮਝਦਾਰ ਹੋ, ਹਾਂਜੀ, ਇਹ ਕੋਈ ਤਰੀਕਾ ਕਾਰ ਨਹੀਂ ਠੀਕ, ਸਮਝ ਨਹੀਂ ਆਈ। 10 ਰੁਪਏ ਸਸਤਾ ਕਰਦਾ ਕਿ ਸਸਤਾ ਹੋਇਆ। ਵੈਸੇ 250 ਦਾ ਪੈਟਰੋਲ ਹੋਣਾ ਚਾਹੀਦਾ, ਹਾਂਜੀ 200 ਸਵਾ 200 250 ਦਾ ਕਿਉਂਕਿ ਜਿੰਨਾ ਜੰਗ ਤੋਂ ਪਹਿਲੇ ਸੀ ਉੱਥੇ ਤੱਕ ਬਿਲਕੁਲ ਉੱਥੇ ਤੱਕ ਧਿਆਨਾ ਚਾਹੀਦਾ ਨਾ। ਹੂੰ, ਤੇ ਮਗਰ ਕੁਝ ਵੀ ਨਹੀਂ, ਨਾ ਕੁਝ ਹਾਲਾਤ ਨੇ ਭੈਣ, ਹੂੰ, ਨਾ ਕਾਰੋਬਾਰ ਹੈ, ਕੋਈ ਚੀਜ਼ ਨਹੀਂ ਹੈ, ਬੇਸਕੂਨੀ ਹੈ, ਬੇਬਰਕਤੀ ਵਾਲਾ ਕੰਮ ਹੈ, ਕੁਝ ਵੀ ਨਹੀਂ ਹੈ। ਤੁਸੀਂ ਤੁਹਾਡੇ ਸਾਹਮਣੇ ਬਾਜ਼ਾਰ ਏਡੀ ਵੱਡੀ ਦੁਕਾਨ ਹੈ ਮਾਸ਼ਾਅੱਲਾ, ਇੰਨੇ ਅਖਰਾਜਾਤ ਨੇ, ਕਿਸ ਤਰ੍ਹਾਂ ਮੈਨੇਜ ਕਰਾਂਗੇ ਅਸੀਂ? ਤੁਸੀਂ 2 ਘੰਟੇ ਮੇਰੀ ਦੁਕਾਨ ਤੇ ਖਲੋ ਜਾਵੋ ਹੂੰ, ਤੇ ਤੁਹਾਡੇ ਸਾਹਮਣੇ ਸਾਰਾ ਕੁਝ ਤੁਹਾਨੂੰ ਨਜ਼ਰ ਆ ਜਾਏਗਾ ਕਿ ਯਾਰ ਕਿਵੇਂ ਅਸੀਂ ਗੁਜ਼ਾਰਾ ਕਰ ਰਹੇ ਹਾਂ। ਤੇ ਮਹਿੰਗਾਈ ਤਰ੍ਹਾਂ ਨਾ ਉਹ ਕੰਟਰੋਲ 'ਚ ਹੋਣੀ ਚਾਹੀਦੀ ਹੈ। ਕਾਰੋਬਾਰ ਹੋਣੇ ਚਾਹੀਦੇ ਨੇ, ਕਾਰੋਬਾਰ ਹੋਏਗਾ ਤੇ ਮਹਿੰਗਾਈ ਕੁਝ ਨਹੀਂ ਕਹਿੰਦੀ। ਜਦੋਂ ਕਾਰੋਬਾਰ ਹੀ ਨਹੀਂ ਹੈ ਤੇ ਮਹਿੰਗਾਈ ਹੋਵੇ ਸਸਤਾ ਹੋਵੇ ਕੁਝ ਵੀ ਨਹੀਂ, ਕਾਰੋਬਾਰ ਹੋਣਾ ਚਾਹੀਦਾ। ਬਿਲਕੁਲ ਠੀਕ ਕਹਿ ਰਹੇ ਹੋ। ਬਜਟ ਆ ਗਿਆ ਹੁਣ, ਹਾਂਜੀ, ਉਹ ਕਹਿੰਦੇ ਨੇ ਜੀ ਬੜਾ ਅਵਾਮੀ ਬਜਟ ਅਸੀਂ ਦੇ ਦਿੱਤਾ। ਤੁਸੀਂ ਸਮਝਦੇ ਹੋ ਕੋਈ ਅਵਾਮੀ ਬਜਟ ਹੈ? ਨਹੀਂ ਜੀ ਕੁਝ ਵੀ ਨਹੀਂ, ਸਾਡੀ ਸਮਝ ਤੇ ਕੁਝ ਵੀ ਨਹੀਂ ਆਇਆ। ਸਾਡੀ ਸਮਝ ਕੁਝ ਵੀ ਨਹੀਂ ਆਇਆ ਭੈਣ ਬਜਟ ਤੇ ਜੋ ਜੀ ਗੁਫ਼ਤਗੂ ਹੋਈ ਤੁਹਾਨੂੰ ਵੀ ਪਤਾ ਹੈ ਕਿ ਕੀ ਸਵਾਲਾਤ ਹੋਏ ਨੇ, ਕੀ ਗੱਲਬਾਤ ਹੋਈ ਹੈ, ਅਸੀਂ ਨਹੀਂ ਬੋਲ ਸਕਦੇ, ਤੁਹਾਨੂੰ ਪਤਾ ਹੀ ਹੈ। ਤੁਸੀਂ ਅੱਗੋਂ ਕੋਈ ਲੱਗਦਾ ਤੁਹਾਨੂੰ ਹਾਲਾਤ ਬਿਹਤਰ ਹੋਣਗੇ ਹੁਣ? ਨਹੀਂ ਜੀ ਮੈਨੂੰ ਨਹੀਂ ਲੱਗਦਾ।
पाकिस्तान कुछ भी नहीं होना बस मायूस सी होना है मगर ਹੁਣ ਆਦਤ ਹੀ ਹੋ ਗਈ ਹੈ ਯਾਰ ਬੋਸ ਕੀ ਕਰੀਏ ਕਿੰਨਾ ਕੀ ਅਸੀਂ ਬਰਦਾਸ਼ਤ ਕਰੀਏ ਤੁਸੀਂ ਵੀ ਸਾਡੇ ਤੋਂ ਵੱਡੇ ਹੋ ਕਿੰਨਾ ਕੁਝ ਬਰਦਾਸ਼ਤ ਤੁਸੀਂ ਕਰ ਰਹੇ ਤੇ ਮਜ਼ੀਦ ਅੱਗੋਂ ਕਰਨਾ ਹੈ ਤੁਸੀਂ ਇਸ ਤਰ੍ਹਾਂ ਨਹੀਂ ਹੋ ਜਾਣਾ ਕੁਝ ਵੀ ਨਹੀਂ ਹੋਣਾ ਮੈਂ ਤਾਂ ਦੱਸ ਰਿਹਾ ਹਾਂ ਕਿ ਕੁੜੀ ਨਾਰਕਲੀ ਹੈ ਮਗਰ ਮੇਰੇ ਹਿਸਾਬ ਨਾਲ ਕੋਈ ਇੱਕ ਬੰਦਾ ਵੀ ਖੁਸ਼ਹਾਲ ਨਹੀਂ ਹੈ ਕਾਰੋਬਾਰ ਹੋਏਗਾ ਤਾਂ ਕੋਈ ਖੁਸ਼ਹਾਲ ਹੋਏਗਾ ਨਾ ਭਾਈ ਅੱਛਾ ਬਾਜ਼ਾਰ ਦੇ ਵਿੱਚ ਕੋਈ ਐਸਾ ਕਾਰੋਬਾਰ ਵੀ ਹੈ ਜਿਹੜਾ ਚੱਲ ਰਿਹਾ ਅੱਜ ਕੱਲ੍ਹ ਜਾਂ ਸਭ ਦਾ ਹੀ ਇਹ ਹਾਲ ਹੈ ਨਹੀਂ ਜੀ ਸਭ ਦਾ ਹੀ ਇਹੀ ਹਾਲ ਹੈ ਮਹਿੰਗਾਈ ਹੈ ਨਾ ਅਸਲੀ ਭਾਈ ਮਹਿੰਗਾਈ ਘੱਟ ਹੋਏਗੀ ਨਾ ਤੇ ਕਾਰੋਬਾਰ ਹੋਏਗਾ ਹੁਣ ਇਹ ਕੱਪੜਾ ਨਾ ਇਹ ਕੱਪੜਾ ਸੀ ਪਹਿਲੇ ਲੈਂਦੇ ਹੁੰਦੇ ਸੀ ਭਾਈ ਕੋਈ 200 ਰੁਪਏ ਗਾਜ਼ 180 ਰੁਪਏ ਗਾਜ਼ ਹੁਣ ਤਾਂ 700 ਰੁਪਏ ਗਾਜ਼ ਹੋ ਗਿਆ ਠੀਕ ਹੈ ਉਹ ਕਾਸਟਲੀ ਦੇਖੋ ਜੀ ਕਸਟਮਰ ਹੈ ਨਾ ਤੇ ਉਹ ਅੱਜ ਵੀ ਕਹਿੰਦਾ ਪੈਂਟ ਕੋਟ ਦਾ ਮੇਰਾ ਕੰਮ ਹੈ ਕਸਟਮਰ ਅੱਜ ਵੀ ਕਹਿੰਦਾ ਕਿ 5 ਸਾਨੂੰ 4000 ਦਾ ਮਿਲ ਜਾਵੇ ਉਹਦਾ ਬਜਟ ਹੀ ਇੰਨਾ ਕੀ ਭਾਈ ਹੁਣ ਉਹ ਸਾਨੂੰ 5000 ਤੋਂ ਪਲੱਸ ਤੋਂ ਉੱਤੇ ਦਾ ਪੈਂਦਾ ਕਿਸ ਤਰ੍ਹਾਂ ਅਸੀਂ ਮੈਨੇਜ ਕਰਾਂਗੇ ਠੀਕ ਹੈ ਕਸਟਮਰ ਨੂੰ ਅਸੀਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਉਹਦੀ ਆਪਣੀ ਜੇਬ ਇਜਾਜ਼ਤ ਦੇਗੀ ਤਾਂ ਉਹਨੇ ਪੈਸੇ ਹੀ ਉਹ ਲਾਏਗਾ ਤੇ ਮਹਿੰਗਾਈ ਬਹੁਤ ਜ਼ਿਆਦਾ ਹੈ ਕਾਰੋਬਾਰ ਨਹੀਂ ਹੈ ਅੱਛਾ ਤੁਸੀਂ ਇੱਥੇ ਕੋਈ ਰੈਂਟ ਵੀ ਅੱਛਾ ਖਾਸਾ ਦੇ ਰਹੇ ਹੋਵੋਗੇ ਇਸ ਹਾਲਾਤ ਤੋਂ ਬਾਅਦ ਤੁਸੀਂ ਤੁਹਾਡੇ ਕੋਲ ਮਾਲਕਾਂ ਨੇ ਰੈਂਟ ਰੂੰਟ 'ਚ ਵੀ ਕੋਈ ਘਟਾਇਆ ਹੈ ਨਹੀਂ ਜੀ ਰੈਂਟ ਕਿਉਂ ਘਟਾਉਣਾ ਉਹਨਾਂ ਨੇ ਵਧਾ ਹੀ ਰਹੇ ਨੇ ਹਰ ਸਾਲ ਸਾਰੀ ਗੱਲ ਇਹ ਮਹਿੰਗਾਈ ਹੋਣੀ 10% ਸਾਲ ਬਾਅਦ ਵੱਧਦਾ ਹੀ ਹੈ ਉਹਦੇ ਵਧਣਾ ਹੀ ਵਧਣਾ ਪੈਣ ਕੰਮ ਕਰੀਏ ਨਾ ਕਰੀਏ ਤੇ ਕੰਮ ਤੇ ਵੈਸੇ ਵੀ 2-3 ਮਹੀਨੇ ਦਾ ਰਹਿ ਗਿਆ 2-3 ਮਹੀਨੇ ਦੇ ਵਿੱਚ ਤੁਸੀਂ 9 ਮਹੀਨੇ ਨੂੰ ਸਰਵਾਈਵ ਨਹੀਂ ਕਰ ਸਕਦੇ ਕਿਸੇ ਵੀ ਐਂਗਲ ਨਾਲ ਨਹੀਂ ਕਰ ਸਕਦੇ ਬਿਲਕੁਲ ਸਹੀ ਕਹਿ ਰਹੇ ਹੋ। ਐਡਾ ਕੋਈ ਅੱਲਾ ਮਾਫ ਕਰੇ ਕੋਈ ਚੋਰ ਬਜ਼ਾਰੀ ਤੇ ਹੈ ਕੋਈ ਨਹੀਂ ਜਾਂ ਐਡਾ ਕੋਈ ਪਾਗਲ ਕਸਟਮਰ ਹੈ ਤਾਂ ਨਹੀਂ ਇੰਨੇ ਬਾਅਦ ਪੈਸੇ 2-3 ਮਹੀਨੇ ਤੁਸੀਂ ਕਾਰੋਬਾਰ ਕਰਕੇ 9 ਮਹੀਨੇ ਕਿਸ ਤਰ੍ਹਾਂ ਤੁਸੀਂ ਦੁਕਾਨਦਾਰੀ ਚਲਾਓਗੇ 2-3 ਲੜਕੇ ਨੇ ਬਿੱਲ ਨੇ ਕਿਰਾਏ ਨੇ ਹੋਰ ਬੜੀ ਅਖਰਾਜਾਤ ਨੇ ਚਲੋ ਠੀਕ ਹੋ ਗਿਆ ਜੀ ਮਿਹਰਬਾਨੀ ਭਾਈਜਾਨ ਬਜਟ ਆ ਗਿਆ ਉਹ ਕਹਿ ਰਹੇ ਨੇ ਬੜਾ ਹੀ ਅਵਾਮੀ ਬਜਟ ਆ ਗਿਆ ਲੋਕ ਖੁਸ਼ਹਾਲ ਹੋ ਜਾਣਗੇ ਸਰ ਪਹਿਲੀ ਗੱਲ ਤੇ ਇਹ ਹੈ ਕਿ ਜੇ ਖੁਸ਼ਹਾਲ ਹੁੰਦਾ ਬਜਟ ਆਵੇ ਨਾ ਆਵੇ ਸਾਡੇ ਨਾਲ ਖੁਸ਼ਹਾਲ ਹੋਣ ਦਾ ਫਾਇਦਾ ਕੋਈ ਨਹੀਂ ਹੈਗਾ ਅਸੀਂ ਆਪਣੀ ਮਿਹਨਤ ਕਰਨੀ ਆਪਣੀ ਜਾਣੀ ਜਾਂ ਘੁੰਮਤ ਸਾਨੂੰ ਕੁਝ ਦਿੰਦੀ ਹੋਵੇ ਨਾ ਸਾਨੂੰ ਪਤਾ ਹੋਵੇ ਆ ਮਹੀਨੇ ਬਾਅਦ ਘੁੰਮਣ ਨੇ ਸਾਡੀ ਸਕੂਲਾਂ ਦੀਆਂ ਫੀਸਾਂ ਦੇਣੀਆਂ ਜਾਂ ਫਲਾਨ ਕਰਨਾ ਜਾਂ ਹਸਪੀਟਲ ਧੱਕੇ ਖਾਣ ਜਾਣੇ ਨੇ ਉਹਨਾਂ ਦੀ ਫੀਸਾਂ ਪ੍ਰਾਈਵੇਟ ਚ ਜੋ 2-2 ਲੱਖ ਰੁਪਏ ਜਿਹੜੀ ਵੀ ਗੱਲ ਹੈਗੀ 2 ਲੱਖ ਤੋਂ ਘੱਟ ਗੱਲ ਨਹੀਂ ਗੱਲ ਕਿਸੇ ਪਾਸੇ ਸਾਨੂੰ ਕੋਈ ਫਾਇਦਾ ਨਹੀਂਗਾ ਬਜਟ ਆਵੇ ਨਾ ਆਵੇ ਸਾਨੂੰ ਆਵਾਮ ਨੂੰ ਕੋਈ ਫਾਇਦਾ ਨਹੀਂ ਹਕੂਮਤ ਨੂੰ ਆਪਣਾ ਫਾਇਦਾ ਹੈਗਾ ਠੀਕ ਹੈ ਨਾ ਇਹਦੇ ਸਾਨੂੰ ਸਾਡਾ ਫਾਇਦਾ ਦੱਸੋ ਨਾ ਆਵਾਮ ਦਾ ਕੀ ਫਾਇਦਾ ਹੋਇਆ ਸੜਕਾਂ ਬਣਾ ਲਈਆਂ ਇਹ ਤੋੜਾ ਲਿਆ ਉਹ ਤੋੜਾ ਲਿਆ ਆਪਣੇ ਵਾਸਤੇ ਕਰਦੇ ਵੀ ਸਾਡੇ ਵਾਸਤੇ ਕੁਝ ਨਹੀਂ ਕਰਦੇ ਬਜਟ ਵੀ ਆਪਣੇ ਵਾਸਤੇ ਹੀ ਆਇਆ ਬਜਟ ਵੀ ਉਹਨਾਂ ਦੇ ਆਪਣੇ ਵਾਸਤੇ ਆਇਆ ਮੈਨੂੰ ਦੱਸੋ ਕਿਹੜੀ ਚੀਜ਼ ਨਹੀਂ ਸਸਤੀ ਹੋਈ ਕਿਹੜਾ ਤੇ ਘਿਓ ਸਸਤਾ ਹੈ ਘਿਓ ਵੀ ਹਲੇ 550 ਰੁਪਏ ਕਿਲੋ ਹੈ ਜਿਸ ਬੰਦੇ 1000 ਰੁਪਏ ਦਿਹਾੜੀ ਹੈ ਮੈਂ ਫੱਟਾ ਲਾਇਆ 1000 ਨਹੀਂ ਕਮਾਇਆ ਮੈਂ ਰਾਤ ਨੂੰ ਬੀਵੀ ਬੱਚਿਆਂ ਨੂੰ ਕੀ ਖਵਾਵਾਂਗਾ ਜਾ ਕੇ ਦੱਸ ਦਿਓ ਮੈਨੂੰ ਜਾਂ ਮੈਨੂੰ ਆ ਕੇ ਘੁੰਮਾ ਦੇਗੀ ਇਹ ਫਿਆਦ ਭਈਆ ਤੁਸੀਂ ਕੁਝ ਨਹੀਂ ਵੱਡਿਆ ਇਹ ਤੁਸੀਂ ਲੈ ਜਾਓ ਦੱਸੋ ਨਾ ਉਹ ਵਿਚਾਰੇ ਦੀ 1500 ਰੁਪਏ ਦਿਹਾੜੀ ਹੈ ਤੇ ਗਰੀਬ ਆਵਾਮ ਰੁਲਦੀ ਪਈ ਹੈ ਪਿਸਦੀ ਪਈ ਹੈ ਉਹ ਆਵਾਮ ਪਿਸੀ ਜਾ ਰਹੀ ਹਕੂਮਤ ਨੂੰ ਕਿਸੇ ਚੀਜ਼ ਦਾ ਕੋਈ ਨਹੀਂ ਜਿਹੜਾ ਮਰਜ਼ੀ ਪਿਸੀ ਜਾ ਰਹੇ ਉਹਨਾਂ ਨੂੰ ਫਾਇਦਾ ਹੀ ਕੋਈ ਨਹੀਂ ਸਾਨੂੰ ਫਾਇਦਾ ਹੀ ਕੋਈ ਨਹੀਂ ਉਹਨਾਂ ਨੂੰ ਬਸ ਫਾਇਦਾ ਹੈ ਸੜਕਾਂ ਬਣਾ ਦਈਏ ਤੇ ਇੰਜ ਕਰਦੀ ਹੈ ਠੀਕ ਹੈ ਨਾ ਇੰਡੀਆ ਦੇ ਵਿੱਚ ਨਿਆ ਉਹ ਆਇਆ ਵਜ਼ੀਰ ਆਜ਼ਮ ਜਾਂ ਵਜ਼ੀਰ ਆਲਾ ਜੋ ਵੀ ਪੰਜਾਬ ਦਾ ਹੈਗਾ ਇੰਡੀਆ ਦਾ ਨਾ ਠੀਕ ਹੈ ਨਾ ਉਹਨੇ ਦੇਖੋ ਉਹਨੇ ਕਿਹਾ ਜੀ ਜੰਮਦੇ ਬੱਚੇ ਨੂੰ ਸੋਨੇ ਦੀ ਅੰਗੂਠੀ ਫਲਾਣਾ ਇਹ ਉਹ ਫਲਾਮ ਟਿੰਗ ਇੱਥੇ ਜਿਹੜਾ ਵਜ਼ੀਰ ਮਨ ਉਹ ਪਹਿਲਾ ਵਜ਼ੀਰ ਇਹ ਕਰ ਗਿਆ ਸੀ ਉਹਨੇ ਮਹਿੰਗਾਈ ਨਹੀਂ ਕਰਦੀ ਅਸੀਂ ਉਹਦੇ ਕਰਦੇ ਥੱਲੇ ਦੱਬੇ ਆ ਉਹ ਸਾਨੂੰ 275 ਸਾਲ ਹੋ ਗਏ ਨੇ ਸਾਨੂੰ ਵੇਚਦੇ ਨੂੰ ਸਾਡਾ ਪਾਕਿਸਤਾਨ ਕਿਸ ਸਾਲ ਖੁਸ਼ਹਾਲ ਚੇਗਾ ਜੀ ਦੱਸੋ ਮੈਨੂੰ ਕੋਈ ਖੁਸ਼ਹਾਲੀ ਨਹੀਂ ਕੀ ਪਾਕਿਸਤਾਨੀ ਕੋਈ ਨਹੀਂ ਬਸ ਹਰ ਬੰਦਾ ਆਪਣੀ ਤਰਫ ਇਹ ਅੱਲਾ ਡੋਰ ਚਲਾ ਰਿਹਾ ਅੱਲਾ ਦੇ ਮਾਮਲੇ 'ਚ ਹੈਗੇ ਠੀਕ ਹੈ ਨਾ ਮੇਰੇ ਮਾਮਲੇ ਸਾਡੇ ਮਾਮਲੇ 'ਚ ਕੋਈ ਇਖਤਿਆਰ ਨਹੀਂ ਗਾ ਘੁੰਮਣ ਦੇ ਮਾਮਲੇ 'ਚ ਕੋਈ ਇਖਤਿਆਰ ਨਹੀਂ ਘੁੰਮਣ ਦੇ ਪਾਸੇ ਡੁਗਡੁਗੀ ਵਜਾਈ ਹੈ ਠੀਕ ਹੈ ਉਹ ਵਜਾਈ ਜਾਂਦੀ ਹੈ ਆਵਾਮ ਉਹਦੇ ਮਗਰ ਚਾਈ ਜਾ ਰਹੀ ਕੱਲ ਸੁਣਿਆ ਜੀ 260 ਰੁਪਏ ਲੀਟਰ ਪੈਟਰੋਲ ਹੋਣਾ ਭਾਵੇਂ 260 ਕੀ ਮੇਰੇ ਲਈ 100 ਰੁਪਏ ਲੀਟਰ ਹੋਣਾ ਚਾਹੀਦਾ ਅੱਛਾ ਵੈਸੇ ਕਿੰਨਾ ਹੋਣਾ ਚਾਹੀਦਾ ਪੈਟਰੋਲ ਘੱਟੋ ਘੱਟ 2-250 ਰੁਪਏ ਪੈਟਰੋਲ ਠੀਕ ਹੈਗਾ 200 ਰੁਪਏ ਲੀਟਰ 500 ਰੁਪਏ 2.5 ਲੀਟਰ ਪਾਓ ਹਫਤਾ ਸਾਨੂੰ ਵੀ ਤਾਂ ਪਤਾ ਚੱਲੇ ਨਾ ਸਾਡਾ ਹਫਤੇ 10 ਦਿਨਾਂ ਬਾਅਦ ਅਸੀਂ ਜਾ ਕੇ 500 ਰੁਪਏ ਪੈਟਰੋਲ ਪਵਾਉਣਾ ਠੀਕ ਹੈ ਨਾ 500 ਦਾ ਬਹੁਤ 2 ਚੱਕਰ ਘਰ ਦੇ ਲਾਓ ਬੱਚਿਆਂ ਲੈਣ ਜਾਓ ਬੱਚਿਆਂ ਟਿਊਸ਼ਨ ਛੱਡੋ ਇਹ ਕਰੋ ਇਹ ਕਰ ਲਓ 500 ਰੁਪਏ ਪੈਟਰੋਲ ਕਰ ਰਾਤੀ ਫੇਰ ਇਹਨਾਂ 500 ਮੰਗੋ ਜੀ ਪੈਟਰੋਲ ਪਵਾਉਣਾ ਘਰ ਜਾਣਾ ਜੀ ਕਾਰੋਬਾਰੀ ਹਾਲਾਤ ਨੇ ਜੀ ਅਸੀਂ ਜੰਗਾਂ ਰੁਕਵਾ ਦਿੱਤੀਆਂ ਨੇ ਦੁਨੀਆ 'ਚ ਬੜੀ ਸਾਡੀ ਦੇਖੋ ਜੀ ਅੱਲਾ ਦੇ ਕੰਮ ਹੈਗੇ ਨੇ ਉਹ ਰੁਕਵਾਉਣ ਵਾਲੇ ਕੌਣ ਹੈਗੇ ਨੇ ਜੰਗਾਂ ਦੇ ਇਹ ਦੇ ਅੱਲਾ ਦੇ ਕੰਮ ਹੈਗੇ ਨੇ ਠੀਕ ਹੈ ਨਾ ਜੰਗ ਅਸੀਂ ਤਾਂ ਨਹੀਂ ਕਿ ਅਸੀਂ ਲੜੋ ਤੁਸੀਂ ਜਾ ਕੇ ਸਾਡੇ ਕੋਲ ਮਸਾਇਲ ਹੀ ਨਹੀਂ ਗਏ ਜੰਗ ਲੜਨ ਦੇ ਇੱਕੋ ਹੀ ਗੋਰੀ ਮਿਸਾਈਲ ਬਣਾਇਆ ਜਿਹੜਾ ਉਹ ਪਿਆ ਹੈ ਜੋ 50 ਸਾਲ ਤੋਂ ਚੱਲਦਾ ਹੀ ਨਹੀਂ ਉਹ ਤਾਂ ਅਸੀਂ ਇੰਡੀਆ ਦਾ ਮੂੰਹ ਬੰਦ ਕਰਵਾ ਦਿੱਤਾ ਉਹ ਤਾਂ ਬੰਦ ਕਰਵਾਤਾ ਹੀ ਸ਼ੁਕਰ ਅੱਲਾ ਨੇ ਕਰਵਾਇਆ ਅੱਲਾ ਨੇ ਸਾਡਾ ਸਾਥ ਦਿੱਤਾ ਠੀਕ ਹੈ ਨਾ ਹਕੂਮਤ ਨੇ ਕੀ ਕੀਤਾ ਦੱਸੋ ਅੱਛਾ ਕੋਈ ਕੰਮ ਹਾਲੀ ਤੱਕ ਤੁਹਾਨੂੰ ਨਜ਼ਰ ਕੁਛ ਆਇਆ ਨਹੀਂ ਜਿਹੜਾ ਵਾਮੀ ਹੋਇਆ ਨਹੀਂ ਕੋਈ ਕੰਮ ਨਹੀਂ ਕਾਰੋਬਾਰ ਤਬਾਹ ਦੁਨੀਆ ਰੋ ਰਹੀ ਹੈ ਪਿੱਟ ਰਹੀ ਹੈ ਕਾਰੋਬਾਰ ਖੁਸ਼ਹਾਲ ਦੇਖੋ ਜੀ ਕਾਰੋਬਾਰ ਹੋਏਗਾ ਤਾਂ ਮੈਂ ਵੀ ਖੁਸ਼ਹਾਲ ਹਾਂ ਮੇਰੇ ਬੱਚੇ ਵੀ ਖੁਸ਼ਹਾਲ ਨੇ ਵੀ ਖੁਸ਼ਹਾਲ ਜਦੋਂ ਆ ਕੇ ਸਾਰੀ ਦਿਹਾੜੀ ਆ ਕੇ ਮੋਬਾਈਲ ਹੀ ਚਲਾਣਾ ਸਵੇਰ 9 ਵਜੇ ਆਏ ਮੋਬਾਈਲ ਹੀ ਚਲਾਈ ਜਾ ਰਹੇ ਆ ਗਾਹਕ ਹੈ ਹੀ ਨਹੀਂ ਆਵਾਮ ਕੋ ਕੁਛ ਹੋਏਗਾ ਤਾਂ ਆਵਾਮ ਬਾਹਰ ਨਿਕਲੇਗੀ ਨਾ 300 ਰੁਪਏ ਕਿਲੋ ਘਿਓ ਕਰਨ ਕੋ 50
200 ਰੁਪਏ ਲੈ ਕੇ ਜਾਈਏ ਨਾ ਘਰ ਦੀ ਆਂਟੀ ਵਾਸਤੇ, ਤੁਸੀਂ ਭਾਵੇਂ ਨਾ ਕੋਈ ਸਬਜ਼ੀ ਨਹੀਂ ਪਕਾ ਸਕਦੇ ਤੇ ਕੀ 2 ਬੰਦੇ 4 ਬੰਦੇ ਖਾ ਲਓ, ਇੱਕ ਟਾਈਮ ਦੀ ਆਂਟੀ 500 ਰੁਪਏ ਦੀ 1000 ਰੁਪਏ ਦੀ ਪੈ ਜਾਂਦੀ ਜੇ। ਬਿਲਕੁਲ ਠੀਕ ਕਹਿ ਰਹੇ ਹੋ। ਅੱਛਾ ਨਾਜ਼ਰੀਨ, ਤੁਸੀਂ ਸੁਣ ਰਹੇ ਹੋ ਕਿ ਆਵਾਮ ਦਾ ਇਹ ਕਹਿਣਾ ਹੈ ਕਿ ਦੁਨੀਆ 'ਚ ਜਿੰਨੀਆਂ ਮਰਜ਼ੀ ਜੰਗਾਂ ਰੁਕਵਾ ਲਓ, ਜਦੋਂ ਤੱਕ ਅਸੀਂ ਖੁਸ਼ਹਾਲ ਨਹੀਂ ਹੋਵਾਂਗੇ ਉਦੋਂ ਤੱਕ ਨਾ ਤਾਂ ਤੁਹਾਡੇ ਕਿਸੇ ਬਜਟ ਦਾ ਕੋਈ ਫਾਇਦਾ ਹੈ, ਨਾ ਇਸ ਹਕੂਮਤ ਦਾ ਫਾਇਦਾ ਹੈ। ਆਓ ਅੱਗੇ ਲੋਕਾਂ ਨਾਲ ਗੱਲ ਕਰਨੇ ਆ ਕਿ ਬਜਟ ਦੇ ਹਵਾਲੇ ਨਾਲ ਲੋਕੀ ਸੋਚਦੇ ਨੇ ਔਰ ਉਹਨਾਂ ਦੇ ਮੁਤਾਬਿਕ ਪੈਟਰੋਲ ਕਿੰਨਾ ਸਸਤਾ ਹੋਣਾ ਚਾਹੀਦਾ ਸੀ, ਇਹ ਵੀ ਅਸੀਂ ਲੋਕਾਂ ਕੋਲ ਜਾਣਨਾ ਹੈ। ਕੀ ਹਾਲ ਹੈ ਜਨਾਬ, ਠੀਕ ਹੋ? हाँ जी हाँ जी ठीक ਬੜਾ हो। ਸਟਾਈਲ ਹੈ ਮਾਸ਼ਾਅੱਲਾ ਤੁਹਾਡਾ। स्टाइल बनाइए ना, ਬਿਲਕੁਲ ਬਣਾਓ। 600 ਕਮਾਉਂਦੇ ਆ ਤੇ ਸਟਾਈਲ ਨਾ ਬਣਾਈਏ। ਸੋ ਉਹ ਕਹਿੰਦੀ 8000 ਦੇ ਵਿੱਚ ਮਹੀਨਾ ਚੱਲ ਸਕਦਾ ਸੀ, 600 ਦੇ ਵਿੱਚ ਆਪਣਾ ਸਟਾਈਲ ਨਹੀਂ ਬਣਾ ਸਕਦੇ। ਦੇਖੋ ਨਾ 8000 ਚ ਕਹਿੰਦੀ ਵੀ ਇਹ ਬਿਲਡਿੰਗਾਂ ਬਣਦੀਆਂ ਪਈਆਂ ਨੇ, ਇਹਦਾ ਖਰਚਾ ਕਿੰਨੇ ਦੇਣਾ? ਤੁਸੀਂ ਦੇਣਾ। ਇਹ ਕਿਹਦੇ ਚੋਂ ਨਿਕਲਣਾ? ਉਹ ਅਰਬਾਂ ਰੁਪਏ ਦਾ ਜਹਾਜ਼ ਲਿੱਤਾ ਇਹ ਕਿੰਨੇ ਕਾਹਦੇ ਵਾਸਤੇ ਲਿੱਤਾ ਇਹ? ਮੈਂ ਬਹਿਣਾ ਵਿੱਚ, ਮੇਰੀ ਫੈਮਿਲੀ ਨੇ ਬਹਿਣਾ ਜਾਂ ਤੁਹਾਡੀ ਫੈਮਿਲੀ ਨੇ ਬਹਿਣਾ? ਦੱਸੋ ਨਾ ਕਿਉਂ ਬਣਾਉਂਦੇ ਪਏ ਹੋ? ਕਿਆ ਕੀ ਮਸਲਾ ਹੈ? ਸੜਕਾਂ ਪੁੱਟਣ ਦੇ ਹੋ, ਪੁਲ ਪੁੱਟਣ ਦੇ ਹੋ। ਉਹ ਵਕੀਲ ਵਜ਼ੀਰਾਬਾਦ ਵਾਲੀ ਸੜਕ ਦਾ ਇਫਤਤਾਹ ਕੀਤਾ, ਤੀਸਰੇ ਦਿਨ ਉਹਨੂੰ ਪੁੱਟ ਦਿੱਤਾ ਏ। ਕਰੋੜਾਂ ਅਰਬਾਂ ਰੁਪਏ ਦੀ ਉਹ ਬਣਾ ਕੇ ਤੇ ਤੀਸਰੇ ਦਿਨ ਉਹਨੂੰ ਪੁੱਟ ਦਿੱਤਾ ਜੀ ਇੱਥੇ ਮੈਟਰੋ ਬਣਨੀ ਹੈ। ਤੁਹਾਡੇ ਪਿਓ ਦੀ ਹੈ? ਨਹੀਂ, ਤੁਹਾਡਾ ਦਾਦਾ ਛੱਡ ਗਿਆ ਸੀ ਲੋਹਾ ਕਿ ਇਹ ਪਾ ਦੇਣਾ ਵਿੱਚ। ਅੱਛਾ, ਉਹ ਆਂਦੇ ਮੈਨੇ ਬਜਟ ਜਿਹੜਾ ਅਸੀਂ ਦੇ ਦਿੱਤਾ ਇਸ ਤੋਂ ਬਾਅਦ ਖੁਸ਼ਹਾਲੀ ਹੈ। ਕਾਹਦੀ ਖੁਸ਼ਹਾਲੀ ਹੈ? ਚਾਹ ਦੀ ਪੱਤੀ ਤੁਹਾਨੂੰ ਹੋਰ 2 ਮਹੀਨਿਆਂ ਨੂੰ 200 ਦੀ ਮਿਲਣੀ 50 ਵਾਲੀ। ਖੁਸ਼ਹਾਲੀ ਕਾਹਦੀ ਲੱਭਦੇ ਹੋ ਤੁਸੀਂ? ਇਹ ਐਨੇ ਵਾਸ ਬੰਨ ਦਿੱਤੇ, ਕੋਈ ਡਿੱਗਦਾ ਪਿਆ, ਕੋਈ ਮਰਦਾ ਪਿਆ, ਕੋਈ ਕੁਝ ਹੁੰਦਾ ਪਿਆ, ਕੋਈ ਉਹ ਆਪਣਾ CCD ਵਾਲੇ ਮਾਰੀ ਜਾ ਰਹੇ ਨੇ, ਕੋਈ ਉਹ ਪੀਰਾ ਫੋਰਸ ਵਾਲੇ ਲਈ ਫਿਰਦੇ ਨੇ। ਕਮਾਲ ਹੋ ਗਿਆ ਯਾਰ ਸਾਡੇ ਮੁਲਕ ਦਾ ਹਾਲਾਤ ਹੈ। ਕੋਈ ਤੁਸੀਂ ਆਪਣਾ ਮੁਲਕ ਦਾ ਕੋਈ ਹਿਸਾਬ ਲਾਓ, ਕੋਈ ਆਪਣਾ ਕੰਮ ਕਰੋ, ਇੰਡਸਟਰੀਆਂ ਚੱਲਣ, ਮਜ਼ਦੂਰ ਕੰਮ ਕਰਨ, ਗਰੋਥ ਸਹੀ ਹੋਵੇ, ਮੁਲਕ ਦੀ ਖੁਸ਼ਹਾਲੀ ਆਵੇ। ਲੋਕ ਬੈਠੇ ਨੇ ਸਵੇਰ ਦੀ ਬਿਸਮਿਲ੍ਲਾ ਨਹੀਂ ਇਹਨਾਂ ਨੇ ਕੀਤੀ। ਪੁੱਛੋ ਇਹਨਾਂ ਕੋਲੋਂ ਇਹ 2500 ਰੁਪਇਆ ਦਿਹਾੜੀ ਆ ਦੀ ਕਿੱਥੋਂ ਦੇਗਾ ਮਾਲਕ? ਇਹਨਾਂ ਦੀ 2000 ਰੁਪਏ ਇਹਨਾਂ ਦੀ ਦਿਹਾੜੀ ਹੈ, ਕਿੱਥੋਂ ਮਾਲਕ ਦੇਗਾ? ਬਿਸਮਿਲ੍ਲਾ ਤੇ ਕਰਨੀ ਹੋਈ। ਅਗਰ ਫਰਜ਼ ਕਰੋ ਹੁਕੂਮਤ ਵਾਲੇ, ਤੁਸੀਂ ਹੁਣ ਦੱਸੋ ਵੀ ਆ 18000 ਮੈਂ ਕਮਾਣਾ, ਹੁਣ ਦੱਸੋ ਮੈਂ ਕਿਵੇਂ ਪੂਰਾ ਮਹੀਨਾ ਕੱਢਣਾ ਇਹਦੇ ਨਾਲ? ਤੇ ਆਵੇ ਖਰਚੇ ਕੀ ਨੇ? ਪੁੱਛੋ ਤਾਂ ਸਹੀ। ਉਹ ਮੇਰਾ 1000 ਰੁਪਇਆ ਖਰਚਾ ਤੁਹਾਡਾ ਰੋ ਰੋ ਕੇ 1000 ਰੁਪਇਆ ਕਰਦੀ ਹੈ। ਰਾਤ ਨੂੰ ਗਾਲਾਂ ਕੱਢਦੀ ਹੈ ਮੈਨੂੰ। ਬੁੱਢੀ ਤੁਹਾਨੂੰ ਗੱਲ ਹਾਂਜੀ, ਕਿ ਗਾਲਾਂ ਹੀ ਕੱਢਣੀਆਂ, ਭਾਵੇਂ ਨਾ ਕੱਢੇ, ਪੱਲੇ ਪਾਸੇ ਮੂੰਹ ਕਰਕੇ ਫਿਟੇ ਮੂੰਹ ਇਹਦੇ ਪੱਲੇ ਪੈ ਗਈ। ਮੈਂ 1000 ਰੁਪਇਆ ਲਿਆਨੀ ਆ, 700 ਵੀ ਦੇਣਾ ਮੈਂ। ਕੀ ਹਾਲ ਜ਼ਿਆਦਾ ਜ਼ਿੰਦਗੀ ਦਾ ਕੋਈ ਫਾਇਦਾ ਹੈ? ਖਤਮ ਹੋ ਗਿਆ ਕੰਮ। ਇਹ ਹੁਣ ਜਾਣ ਵਾਲੇ ਨੇ ਬਸ ਉਹ ਤਿਆਰਾ ਜਾ ਲਿੱਤਾ ਨਾ ਉਹਦੇ ਵਿੱਚ, ਬਸ ਐਂਡ ਹੋ ਗਿਆ। ਅੱਛਾ, ਤੁਸੀਂ ਕੀ ਕੰਮ ਕੀ ਕਰਦੇ ਹੋ ਇੱਥੇ? ਮੈਂ ਕੰਮ ਦੱਸਾਂਗਾ ਨਾ ਤਾਂ ਮੇਰਾ ਕੰਮ ਬੰਦ ਹੋ ਜਾਏਗਾ। ਤੁਹਾਡੀ ਮਿਹਰਬਾਨੀ, ਮੈਂ ਹੱਥ ਜੋੜਦਾ। ਕੀ ਇਹ ਕੋਈ ਗੈਰ ਕਾਨੂੰਨੀ ਕੰਮ ਆ ਮੈਂ ਗੈਰ ਕਾਨੂੰਨੀ ਕੰਮ ਕਰਨਾ, ਤੁਹਾਡੀ ਸਟਾਲ ਮਿਹਰਬਾਨੀ। ਵਾਲੇ ਵੀ ਗੈਰ ਕਾਨੂੰਨੀ ਹੋਏ ਪਏ ਨੇ। ਸਟਾਰ ਹੀ ਲਾਣਾ ਮੈਂ, ਉਹ ਵੀ ਗੈਰ ਕਾਨੂੰਨੀ ਹੈ। ਓਏ ਹੋਏ। ਤੁਹਾਡੀ ਮਿਹਰਬਾਨੀ, ਅੱਲਾ ਤੁਹਾਨੂੰ ਖੁਸ਼ ਰੱਖੇ। ਅੱਛਾ ਨਾਜ਼ਰੀਨ, ਇਹ ਭਾਈ ਦੇ ਹਵਾਲੇ ਨਾਲ ਮੈਂ ਗੱਲ ਕੁਝ ਕਰਨਾ ਚਾਹਾਂਗਾ। ਉਹ ਸਟਾਲ ਵਾਲੇ ਲੋਕ, ਇਹ ਸਫੇਦ ਪੋਸ਼ ਮਿਹਨਤ ਕਰਦੇ, ਬਾਜ਼ਾਰਾਂ 'ਚ ਆਪਣਾ ਕਾਰੋਬਾਰ ਕਰਦੇ ਸਨ, ਕੋਈ ਛੋਟਾ ਮੋਟਾ ਰਿਜ਼ਕ ਕਮਾ ਲਿਆ। ਇਹਨਾਂ ਲੋਕਾਂ ਦਾ ਜਿਹੜਾ ਸਟਾਲ ਚੁਕਵਾ ਦਿੱਤੇ ਗਏ ਨੇ, ਕਮ ਅਜ਼ ਕਮ ਹਕੂਮਤ ਨੂੰ ਜਾਂ ਤਾਂ ਇਹਨਾਂ ਨੂੰ ਮੁਤਬਾਦਲ ਜਗ੍ਹਾ ਦੇਣਾ ਚਾਹੀਦੀ ਸੀ, ਜਾਂ ਇਹਨਾਂ ਨੂੰ ਅਗਾਹ ਕਰਨਾ ਚਾਹੀਦਾ ਸੀ ਕਿ ਅਸੀਂ ਤੁਹਾਡੇ ਸਟਾਲ ਚੁੱਕਣ ਲੱਗੇ ਹਾਂ, ਨਾ ਕਿ ਉਹ ਸਟਾਲ ਨੂੰ ਠੁੱਡੇ ਮਾਰੇ ਜਾਂਦੇ, ਔਰ ਨਾ ਉਹ ਇੱਕ ਨਵੀਂ ਫੋਰਸ ਬਣਾ ਕੇ ਇਹਨਾਂ ਲੋਕਾਂ ਨੂੰ ਤੰਗ ਕੀਤਾ ਜਾਂਦਾ। ਕਮ ਅਜ਼ ਕਮ ਇਹਨਾਂ ਨੂੰ ਕੋਈ ਮੁਤਬਾਦਲ ਜਗ੍ਹਾ ਦੇਵਣ ਜਾਂ ਇਹਨਾਂ ਨੂੰ ਮੌਕਾ ਦੇਵਣ ਕਿ ਆਪਣਾ ਕਾਰੋਬਾਰ ਕਿਸੇ ਹੋਰ ਜਗ੍ਹਾ ਖੜਾ ਕਰ ਸਕਣ। ਇਹਨਾਂ ਨੂੰ ਉਠਾਵਣ ਨਾ, ਇਹਨਾਂ ਵਾਸਤੇ ਕੋਈ ਜਗ੍ਹਾ ਦੇਵਣ। अस्सलाम वालेकुम खान साहब। वालेकुम अस्सलाम। खान साहब, बजट आ गया है, की लगता है ਤੁਹਾਨੂੰ ਹਾਲਾਤ ਬਿਹਤਰ ਹੋਣਗੇ? नहीं कभी नहीं हो रहा है, बजट समझ ही नहीं आ रहा है। बजट सानू की मिला है? खुदा की कसम, जो बजट आया हुआ सानू 50 पैसे भी नहीं मिले हैं। 50 रुपए तो दूर की बात है, 50 पैसे तक नहीं मिला। पर बजट किस वास्ते है? इन हुक्मरानों के वास्ते के लिए है जो लेक्सस और V8 में फिर रहे, घूम रहे, बाहर किसी ने नजर नहीं आ रहा। गरीब सड़कों के ऊपर फिर रहे, धक्के खा रहे, परेशान हुए बिजली के हालातों से, पानी के हालातों, गैस हो के, सारे सिस्टम ख़राब है इनका। बंदा किधर जाए? गरीब बंदे के लिए बजट नहीं है, ये इन्हीं के लिए बजट है जो इस हाल के अंदर जो मुख्तसर तकरीबन 200-250 लोग बैठे, उन्हीं के लिए बजट है। 22 करोड़ आवाम के लिए बजट ये नहीं है, और ना ये होगा और ना बनाएगा ये लोग गरीब आवाम के लिए। सिर्फ अपने लिए बनवाते, अपने लिए मज़े कर रहे।
अपने लिए इनकी फैमिलियाँ, इनके बच्चे बाहर मुल्कों में जाके बस इनकी मज़े है। मैंने पिया के मज़े है पाकिस्तान में, ना बिजनेसमैन का, ना कोई ताजर हो, जो भी हो, उनका कोई मज़े नहीं। वो बेचारा परेशान है, मर रहे। आजकल मैं आपको लखपति भी रो रहे, करपति भी रो रहे, अरबपति भी रो रहे, सारे रोई जा रहे। कारोबार है नहीं है इधर, सिर्फ और सिर्फ मैंने पिए और सेनेटर, बस इनके मज़े, खाओ पियो मज़े करो बस। गरीब बंदे का किसी ने नहीं सोचते। बजट हमारा नहीं है, ना हो सकते है बजट। ये बजट किसी गरीब के लिए बना नहीं है। बस इधर जो गरीब है उनको मारो पीरो जो मर्जी हो जाए, गरीब बंदे का कुछ नहीं। अच्छा खान साहब, ਤੁਹਾਡਾ ਕੰਮ ਕਿੰਨਾ ਕੁ ਮੁਤਾਸਰ ਹੋਇਆ ਇਹਦੇ ਤੋਂ? मैं तो आपको कुछ कह नहीं सकता हूँ भाईजान। 2022 के बाद मैं ये नहीं कहूँगा, जिस बंदे से जाके पूछ लेना, अगर वो मुनाफिक और जाहिल होगा जो बोलेगा हर चीज़ सही है, बेहतर है, ये है वो है, कुछ भी हालात ठीक नहीं है हमारे में। 2022 तो पहले अच्छा सी 2022 सारा सब कुछ अच्छा। कोरोना के पाइन में आपको एक रोटी खा के हम सो जाना था सही, लेकिन अब एक रोटी, वो कह रहे एक रोटी 3 भाई खा लो, 4 भाई एक रोटी खाओ। तुझे दोनों भाई पहले दिखाओ, दोनों एक रोटी खाओ, फिर हम खाएंगे ना। पहले दोनों भाई खाओ एक रोटी, फिर हम भी खाएंगे ना। अगर आप 2 भाई खा सकते हैं ना, तो फिर हम 3 भाई हम भी एक रोटी खा के सो जाएंगे। आप नहीं खा सकते तो हम कहाँ से खा लेगा। अच्छा खान साहब, मैं दसो शूज़ वगैरह तुसी खुद बनाते हो या मंगवाते हो? ए मंगवा रहे हैं, पाए हैं जो ऊपर वाला हिस्सा है चाइना से मंगवा रहे हैं, जरा नीचे वाला हिस्सा है वो पाकिस्तान के कबाड़ में बांटते हैं, केमिकल बना के वो तो बना लेते हैं। ठीक है, ऐसे सिस्टम है। किन्ने का हो गया शूज़ होने वैसे? शूज़ की जोड़ा 200-250 रुपये महंगा हो गया। अच्छा, लेकिन हमारा रेट फिर बरकरार है, हम क्या करें, हमारा कमाई कितने का जी शूज़? 3000 पहले भी था, 2 साल 3 साल पहले, और अब भी 3000 है। लेकिन केमिकल बढ़ रहे, चीज़ रेटों का बढ़ गया, टैक्सी बढ़ गया, एक चीज़ बढ़ गया। मतलब किधर जाए गरीब बंदा? कब्र में जाए, सीधी बात। और कब्र भी आजकल पंजाब में महंगे, हमारे साइडों में फिर भी मुफ्त का मिल रहा है। केड़े इलाके दे हो खान हम साहब? KPK से। ठीक है। हमारे साइडों में कपड़े मुफ्त। कितने साल तो तुसी लाहौर काम कर रहे हो? मैं भाई 2009 से आया हूँ लाहौर, वो भी अनार गली में। अच्छा, 2009 से 2009, 10, 11 जब शहबाज शरीफ को हुकूमत, उस वक्त हालात ठीक थे, सही थे, माशाल्लाह बहुत सस्ताई था, हर चीज़ सस्ता था उस वक्त। ए हुन आके की हो गया उन्होंने? हुन वज़ीर पता आज़म नहीं बन की हो गया, हुन माल पैसा निकाल लिया, बाहर मुल्कों में लेके जा रहे। कोई पागल का बच्चा है पाकिस्तान में इन्वेस्टमेंट करे, ठीक है। कोई कर ही नहीं रहे, सारे बाहर जा रहे, भाग रहे, क्योंकि इधर हुक्मरान चोर बने हुए हैं। वो कह रहे सानू पहले टैक्स दे दो। होना चाहिए कि मुल्क को तरक्की होना चाहिए, मुल्क को आगे होना चाहिए। अच्छा खान साहब, ਤੁਹਾਡੇ KPK च भी कोई हालात बेहतर होए? नहीं पाइन उधर तो बिल्कुल हालात बेहतर। मैंने पूरी ज़िंदगी में वहाँ KPK में मेट्रो बस के अलावा कुछ नहीं देखा है। हाँ, किसी हुकूमत ने कुछ नहीं किया KPK च? ये अपने लिए करते हैं सारे। उधर नहीं, उधर कितना साल हो गया, 15 साल हो गया मेरे ख्याल हाँ, में, बिल्कुल। जो ने खाली मेट्रो बनाया हुआ है सालों। मेट्रो रे असं की करने पाए, मेट्रो तो सारे बाइक अच्छा है, अपने बाइक में हम घूम फिर सकते हैं। वोट तो तुसी उन्होंने दिता होना, नहीं, अगली बार भी दोगे? मैं नहीं दूंगा कभी, ना जिंदगी भर की दूंगा। किसी ने भी नहीं देना? किसी ने वोट नहीं देने भाई, क्यों अपने लोगों से गाली खाए, वो वोट दे रहे हैं। वोट मैं किसी को देता नहीं हूँ, जिंदगी भर नहीं दूंगा। क्यों गलत इस्तेमाल कर ले अपने वोट का? इससे बेहतर है कि अपने पास रखो महफूज। ठीक हो गया, ठीक हो गया। खान साहब ये कह रहे हैं कि KPK च मेट्रो तो इलावा जी हुकूमत इन्हें पिछले 14-15 साल कुछ भी नहीं दिता। यकीन मानो, मैं महंगाई है ना, लेकिन माशाल्लाह काम हो रहा है लाहौर में। मैं तो जा रहा हूँ बाहर, वैसे रात को 9 बजे दुकान बंद कर घूमने फिरने जाता हूँ, हर जगह पार्किंग बढ़ रहा है भाई। अनार गली में देख, और मेरा दुकान देख, पता नहीं 70 साल पहले कबाड़ था ऊपर, अब माशाल्लाह इतना बेहतर ऊपर बना या नक्शा दिखाओ तो पता चल जाए। अच्छा, काम हो रहा काम अच्छे है हो माशाल्लाह, काम बेहतरीन हो रहा है पंजाब में। KPK से 100 गुना बेहतर काम हो रहा है, लेकिन पंजाब में महंगाई बहुत है, गरीब आदमी तंग है। काम तो बहुत हो रहा है माशाल्लाह हर जगह। अच्छा, मरियम नवाज साहब रिक्वेस्ट कर दो, KPK मैं- में काम अच्छा कर रहे हो तुसी, मैं- लेकिन महंगाई कर रहा हूँ। मैं रिक्वेस्ट करता हूँ अपने पंजाब की CM साहिबा से कि माशाल्लाह आपके काम KPK से 15 सालों में बहुत अच्छे हो रहे हैं। मेरा 16 साल हो गया इधर लाहौर में, पहले आपका चाचा था, फिर वो PTI आ गया, अब आप आए। माशाल्लाह आपका काम बहुत अच्छे हो रहा है, सफाई भी हो रहा है, हर सिस्टम अच्छा हो रहा है, लेकिन वो एक बात है, महंगाई है। गरीब के लिए कुछ सोचो बस, बिल्कुल ठीक, मेरी यही रिक्वेस्ट है। ठीक हो गया।